ਤੇ ਹਰਜੋਤ ਸਿੰਘ ਜੀ, ਇਕੋਨਮੀ ਦੀ ਜਿਹੜੀ ਜੇ ਆਪਾਂ ਗੱਲ ਕਰਦੇ ਜਾਈਏ, ਖਬਰ ਜਿਹੜੀ ਆ ਕੋਈ ਬਹੁਤੀ ਚੰਗੀ ਨਹੀਂ ਆ ਰਹੀ। ਕਹਿੰਦੇ ਵੀ ਜਿਹੜਾ ਹਾਊਸਿੰਗ ਬਬਲ ਆ, ਉਸ ਨੂੰ ਲੈ ਕੇ ਜਿਹੜਾ ਫੈਡਰਲ ਰਿਜ਼ਰਵ ਆ ਉਹ ਇਸ ਟਾਈਮ ਬੜਾ ਚਿੰਤਤ ਆ। ਉਹ ਕਹਿੰਦੇ ਵੀ US ਹਾਊਸਿੰਗ ਬਬਲ ਨੂੰ ਲੈ ਕੇ ਚੇਤਾਵਨੀ ਜਿਹੜੀ ਆ ਉਹ ਦੱਸ ਰਹੇ ਹੈਗੇ ਆ। ਸੋ ਹੋਮ ਬਾਇਰਸ ਨੇ, ਜਿੱਦਾਂ ਆਪਾਂ ਥੋੜੇ ਦਿਨ ਪਹਿਲਾਂ ਵੀ ਇਹੀ ਗੱਲ ਕੀਤੀ ਸੀਗੀ ਵੀ ਇੱਕ ਤੋਂ ਇੱਕ ਜਿਹੜਾ ਉਹ ਚੜ੍ਹ ਕੇ ਘਰ ਖਰੀਦਣ ਦੇ ਲਈ ਬਹੁਤ ਸਾਰੇ ਜਿਹੜੇ ਸਟੈਪਸ ਹੁੰਦੇ ਆ ਉਹਨਾਂ ਨੂੰ ਛੱਡ ਦਿੱਤਾ, ਜਿਨ੍ਹਾਂ ਵਿੱਚ ਹੋਮ ਇਨਸਪੈਕਸ਼ਨ ਵੀ ਇੱਕ ਵੱਡਾ ਕੰਮ ਸੀਗਾ। ਉਹਨਾਂ ਨੂੰ ਇਹ ਸੀਗਾ ਵੀ ਮੈਨੂੰ ਘਰ ਨਹੀਂ ਮਿਲਣਾ, ਇਸ ਲਈ ਜਿਹੜਾ ਆ ਮੈਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤਿਆਗ ਦਿੰਦਾ, ਛੱਡ ਦਿੰਦਾ ਵੀ ਕਿਤੇ ਰੀਅਲ estate ਮਾਰਕੀਟ 'ਚੋਂ ਮੈਂ ਰਹਿ ਨਾ ਜਾਵਾਂ। ਸੋ ਹੁਣ ਫੈਡਰਲ ਰਿਜ਼ਰਵ ਇਸ ਪਾਸੇ ਵੱਲ ਨੂੰ ਜਿਹੜੀ ਉਹ ਚੇਤਾਵਨੀ ਦੇ ਰਿਹਾ ਹੈਗਾ। ਕਹਿੰਦੇ ਵੀ ਜਿੱਦਾਂ ਅਰਲੀ 2000s ਤੇ 2006 ਦਾ ਹਾਊਸਿੰਗ ਕ੍ਰੈਸ਼ ਹੋਇਆ ਸੀ, ਉਸ ਤੋਂ ਬਾਅਦ ਚ ਗ੍ਰੇਟ ਰਿਸੈਸ਼ਨ ਜਿਹੜਾ ਉਹ ਆਇਆ ਸੀਗਾ, ਇਸ ਪਾਸੇ ਦੇ ਕਹਿੰਦੇ ਸਾਈਨ ਉਹ ਆ ਰਿਹਾ। ਫੈਡਰਲ ਰਿਜ਼ਰਵ ਬੈਂਕ ਆਫ ਡੈਲਸ ਉਹਨਾਂ ਨੇ ਇਹ ਅੱਜ ਚੇਤਾਵਨੀ ਦਿੱਤੀ ਹੈ। ਕਹਿੰਦੇ ਵੀ ਇਹਦੇ ਕਰਕੇ ਮਿਲੀਅਨਸ ਆਫ ਪੋਟੈਂਸ਼ੀਅਲ ਹੋਮ ਬਾਇਰਸ ਜਿਹੜੇ ਆ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਚਿੰਤਾ ਜਿਹੜੀ ਆ ਉਹ ਬਣੀ। ਆਪਾਂ ਦੇਖ ਹੀ ਰਹੇ ਹਾਂ ਵੀ ਮਾਰਗੇਜ ਰੇਟ ਮਹੀਨੇ ਦੇ ਵਿੱਚ ਕਿੱਥੇ ਜਿਹੜੇ ਉਹ ਜਾ ਪਹੁੰਚੇ। ਇਸ ਟਾਈਮ 0.5% ਤਾਂ ਐਵਰੇਜ ਆ। ਸੋ ਕਈ ਥਾਵਾਂ ਦੇ ਉੱਤੇ 5% ਤੋਂ ਉੱਤੇ ਵੀ 30 ਈਅਰ ਫਿਕਸ ਰੇਟ ਦੇ ਜਿਹੜੇ ਆ ਉਹ ਪ੍ਰਾਈਸਿਸ ਮਾਰਗੇਜ ਰੇਟਸ ਜਿਹੜੇ ਉਹ ਬਣ ਚੁੱਕੇ ਹੈਗੇ ਆ। ਸੋ ਭਾਈ, ਮੌਕਾ ਜ਼ਰੂਰ ਹੈਗਾ, ਨੋ ਡਾਊਟ, ਪਰ ਇਹ ਜਿਹੜੀ ਹੋਮ ਇਨਸਪੈਕਸ਼ਨ ਤੇ ਉਹ ਸਾਰੀਆਂ ਚੀਜ਼ਾਂ ਆ ਉਹਨਾਂ ਨੂੰ ਫੋਰਗੋ ਨਾ ਕਰੋ ਘਰ ਲੈਣ ਦੀ ਖਾਤਰ। ਬਹੁਤ ਸਾਰੇ ਜਿਹੜੇ ਹੋਮ ਓਨਰਸ, ਰੀਸੈਂਟ ਹੋਮ ਬਾਇਰਸ ਆ, ਉਹ ਬੜੇ ਨਾਖੁਸ਼ ਨੇ। ਕਹਿੰਦੇ ਵੀ ਤੱਤ ਫੜੱਤੇ ਅਸੀਂ ਫੈਸਲਾ ਤਾਂ ਲੈ ਲਿਆ ਘਰ ਖਰੀਦਣ ਦਾ ਵੀ ਲੈਣਾ ਹੀ ਲੈਣਾ, ਜੋ ਮਰਜ਼ੀ ਹੋ ਜੇ, ਪਰ ਬਹੁਤ ਸਾਰੇ ਲੋਕ ਇਸ ਗੱਲੋਂ ਪਛਤਾ ਵੀ ਰਹੇ ਆ ਜਿਨ੍ਹਾਂ ਨੂੰ ਹੁਣ ਖਾਸ ਕਰਕੇ ਵੱਡੀਆਂ ਕਮੀਆਂ ਖਾਮੀਆਂ ਘਰ ਦੇ ਵਿੱਚੋਂ ਲੱਭ ਰਹੀਆਂ ਨੇ ਜੀ। ਤੇ ਅੱਜ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਸਟਾਕ ਮਾਰਕੀਟ ਦਾ ਤਾਂ ਕਹਿੰਦੇ ਆਹ ਕੁਆਟਰ ਜਿਹੜਾ ਬਹੁਤ ਬੈਡ ਰਿਹਾ ਜੀ, ਓਵਰਆਲ 3 ਮਹੀਨਿਆਂ ਦਾ ਜਿਹੜਾ ਰੈਕੋਰਡ ਦੇਖਿਆ ਜਾਵੇ। ਅੱਜ ਜਿਹੜੀ ਹਰਜੋਤ ਸਿੰਘ ਜੀ ਡਾਊ ਜੋਨਸ 500 ਤੇ 50 ਪੁਆਇੰਟ ਓਵਰਆਲ ਜਿਹੜੀ ਉਹ ਡਿੱਗੀ ਹੈਗੀ ਆ। ਸੋ ਬਿਲਕੁਲ 3 ਮਹੀਨੇ ਦਾ ਜੇ ਆਪਾਂ ਗੱਲ ਕਰੀਏ ਤਾਂ ਇੱਕ ਟਾਈਮ ਦੇ ਉੱਤੇ ਅੱਜ ਤੋਂ 3 ਮਹੀਨੇ ਪਹਿਲਾਂ 36,565 ਦੇ ਉੱਤੇ ਸੀ। ਅੱਜ ਜਿਹੜਾ ਉਹ 34,678 ਦੇ ਉੱਤੇ ਜਿਹੜੀ ਉਹ ਬੰਦ ਹੋਈ ਹੈਗੀ ਆ। ਸੋ 1000 ਪੁਆਇੰਟ ਦੇ ਇਰਦ ਗਿਰਦ ਦਾ ਉਹ ਗਿਰਾਵਟ 3 ਮਹੀਨਿਆਂ 'ਚ ਆਈ ਆ। ਉਧਰ S&P ਦੇ ਵਿੱਚ ਅੱਜ 72 ਪੁਆਇੰਟ ਦੀ ਗਿਰਾਵਟ ਦਰਜ ਕੀਤੀ ਗਈ, 4530 ਤੇ ਬੰਦ ਹੋਇਆ। ਨੈਸਡੈਕ 200 ਤੇ 22 ਪੁਆਇੰਟ ਡਿੱਗਿਆ, 14,221 ਤੇ ਬੰਦ ਹੋਇਆ। ਸੋਨੇ ਦਾ ਭਾਅ 1900 ਤੇ 40 ਡਾਲਰ ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $100 ਪ੍ਰਤੀ ਬੈਰਲ ਜਿਹੜੀ ਉਹ ਚੱਲ ਰਹੀ ਆ। 10 ਈਅਰ ਯੀਲਡ 2.33% ਤੇ ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 45,600 ਤੇ 19 ਦੇ ਉੱਤੇ ਚੱਲ ਰਿਹਾ ਹੈ ਜੀ। ਬਹੁਤ ਸਾਰੇ ਸਟਾਕ ਕਹਿੰਦੇ ਆ ਵੀ 20% ਆਪਣੀ ਜਿਹੜੀ ਵੈਲਿਊ ਆ ਉਹ ਇਸ ਸਾਲ ਲੂਜ਼ ਕਰ ਗਏ ਆ। ਮੋਸਟ ਜਿਹੜੇ 10 ਬੜੇ ਇੰਪੋਰਟੈਂਟ ਸਟਾਕ ਹੈਗੇ ਆ, ਤੇ ਕਹਿੰਦੇ ਵੀ ਹੁਣ ਦੇਖੋ ਆਉਣ ਵਾਲੇ ਦਿਨਾਂ 'ਚ ਕਿੱਦਾਂ ਹੁੰਦਾ, ਪਰ ਪੂਰੇ ਦਾ ਪੂਰਾ ਕੁਆਟਰ ਹੀ ਇਸ ਵਾਰ ਕਾਫੀ ਬੈਡ ਰਿਹਾ ਹੈਗਾ। ਸੋ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $US ਦੀ ਕੀਮਤ ਇੰਡੀਆ ਦੇ 75 ਰੁਪਏ ਤੇ 87 ਪੈਸੇ ਦੇ ਬਰਾਬਰ ਰਹੀ ਆ। ਇੱਕ $US ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਇੱਕ ਵਾਰੀ ਫੇਰ ਦੱਸਦੇ ਜਾਈਏ, ਕੱਲ ਨੂੰ ਪ੍ਰੋਗਰਾਮਿੰਗ ਦੀ ਚੇਂਜਸ ਆ ਜੀ। ਬਿਲਕੁਲ। ਸੋ ਸਵੇਰੇ ਜਿਹੜਾ ਖਬਰ ਤੇ ਨਜ਼ਰ ਪ੍ਰੋਗਰਾਮ ਆ ਉਹ ਹੁਣ 8 ਵਜੇ ਸ਼ੁਰੂ ਹੋਵੇਗਾ।